ਸੱਜਣੋ ਤੇ ਮਿੱਤਰੋ, ਦੇਸ਼ ਪੰਜਾਬ ਦੀ ਧਰਤੀ ਨੇ ਹਮੇਸ਼ਾ ਤੋਂ ਆਲੇ ਦੁਆਲੇ ਵਸਣ ਵਾਲੇ ਸੂਬਿਆਂ ਤੇ ਰਿਆਸਤਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਨੇ। ਇਹ ਧਰਤੀ ਇੰਨੀ ਜ਼ਰਖੇਜ਼ ਤੇ ਕੁਦਰਤੀ ਜ਼ਖਾਇਰ ਨਾਲ ਮਾਲਾ ਮਾਲ ਹੈ ਕਿ ਉਹਨੂੰ ਕਦੀ ਵੀ ਇਸ ਸਵਾਲ ਨਾਲ ਮਸਾਇਲ ਦਾ ਸਾਹਮਣਾ ਨਹੀਂ ਕਰਨਾ ਪਿਆ। 5000 ਵਰੇ ਪਹਿਲਾਂ ਤੋਂ ਪਿੱਛੇ ਟੁਰ ਜਾਈਏ, ਉਦੋਂ ਵੀ ਪੰਜਾਬ ਵਿੱਚ ਅਨਾਜ ਦੀ ਵਾਫਰ ਮਿਕਦਾਰ ਮੌਜੂਦ ਹੋਣ ਦੇ ਹਵਾਲੇ ਲੱਭਦੇ ਨੇ। ਜਦੋਂ ਸਿਕੰਦਰ ਇਸ ਧਰਤੀ ਵੱਲ ਆਇਆ, ਉਹਨੇ ਇੱਕੋ ਗੱਲ ਆਖੀ ਕਿ ਦੁਨੀਆ ਵਿੱਚ ਹਿੰਦੁਸਤਾਨ ਹੀ ਸੋਨੇ ਦੀ ਚਿੜੀ ਹੈ। ਸੋਨੇ ਦੀ ਚਿੜੀ ਦਾ ਮਤਲਬ ਕੋਈ ਖਜ਼ਾਨਾ ਨਹੀਂ, ਬਲਕਿ ਇੱਥੋਂ ਦੀ ਸੋਨਾ ਉਗਲਦੀ ਉਹ ਧਰਤੀ ਸੀ ਜਿਹੜੀ ਸੋਨੇ ਰੰਗੀਆਂ ਕਣਕਾਂ ਦੇ ਖੇਤ ਆਪਣੇ ਲੁਕਾਈ ਨੂੰ ਪੇਸ਼ ਕਰਦੀ। ਸਿਕੰਦਰ ਤੇ ਉਹਦੀਆਂ ਫੌਜਾਂ ਇੱਥੋਂ ਦੀ ਜ਼ਰਖੇਜ਼ੀ ਵੇਖ ਕੇ ਹੈਰਾਨ ਰਹਿ ਗਈਆਂ। ਇਸ ਜ਼ਰਖੇਜ਼ੀ ਦੇ ਹਵਾਲੇ ਹਾਰਿਸ ਮੁਹਰਖ ਨੇ ਆਪਣੇ ਤਜਰਬਾਤ ਵਿੱਚ ਰਕਮ ਕੀਤੇ, ਜਿਹੜਾ ਸਿਕੰਦਰ ਤੇ ਉਹਦੀਆਂ ਫੌਜਾਂ ਦੇ ਨਾਲ ਇੱਥੇ ਆਇਆ ਸੀ। ਇਸ ਧਰਤੀ ਦੀ ਖੂਬੀ ਹੈ ਕਿ ਦੋਸਤ ਬਣ ਕੇ ਆਉਣ ਵਾਲਿਆਂ ਨੂੰ ਖੁਸ਼ ਆਮਦੇਦ ਆਖਦੀ ਹੈ। ਜਿਹੜਾ ਇੱਥੇ ਦੁਸ਼ਮਣ ਬਣ ਕੇ ਆਵੇ ਉਹਨੂੰ ਇੱਕ ਹੱਦ ਤੀਕਰ ਵਾਰਨਿੰਗ ਦਿੰਦੀ ਹੈ। ਜੇ ਬਾਜ਼ ਨਾ ਆਵੇ ਤਾਂ ਫਿਰ ਇੱਥੋਂ ਦੀ ਰੀਤ ਹੈ ਕਿ ਲੋਕ ਆਪਣੀ ਅਣਖ ਅਤੇ ਗੈਰਤ ਦੇ ਫਾਸਲੇ ਉਹਦਾ ਅਜਿਹਾ ਹਾਲ ਕਰਦੇ ਨੇ ਕਿ ਹਮਲਾਵਰ ਕੌਮ ਨੂੰ ਤਾਰੀਖ ਵਿੱਚ ਸਿਰ ਲੁਕਾਉਣ ਦੀ ਥਾਂ ਨਹੀਂ ਲੱਭਦੀ। ਸਿਕੰਦਰ ਨੇ ਪੋਰਸ ਦਾ ਮੁਕਾਬਲਾ ਕੀਤਾ। ਮੇਰਾ ਯਕੀਨ ਅਤੇ ਤਹਿਕੀਕ ਆਖਦੀ ਹੈ ਕਿ ਪੋਰਸ ਜੰਗ ਨਹੀਂ ਸੀ ਆ ਰਿਹਾ। ਪੋਰਸ ਦੇ ਹਾਰਨ ਦੀਆਂ ਸਭੇ ਕਹਾਣੀਆਂ ਯੂਨਾਨੀ ਤਾਰੀਖਦਾਨਾਂ ਨੇ ਖੜੀਆਂ ਨੇ। ਕਿਉਂ ਜੇ ਸਿਕੰਦਰ ਜੰਗ ਜਿੱਤਦਾ ਤਾਂ ਕਿਵੇਂ ਹੋ ਸਕਦਾ ਸੀ ਕਿ ਵਾਪਸ ਪਰਤਦਿਆਂ ਆਪਣੇ ਦੁਸ਼ਮਣ ਨੂੰ ਬਾਦਸ਼ਾਹੀ ਪੇਸ਼ ਕਰ ਜਾਂਦਾ। ਫਿਰ ਸਿਕੰਦਰ ਜਦ ਇੱਥੋਂ ਪਰਤਿਆ ਅਤੇ ਸਿਹਤਮੰਦ ਹਾਲਤ ਵਿੱਚ ਉਹਦੀ ਵਾਪਸੀ ਨਹੀਂ ਹੋਈ। ਉਹ ਜ਼ਖਮੀ ਸੀ ਅਤੇ ਇਹੋ ਜ਼ਖਮ ਉਹਦੀ ਮੌਤ ਦਾ ਸਬਬ ਵੀ ਬਣਿਆ। ਬਹਰਹਾਲ ਇਹ ਹਜ਼ਾਰਾਂ ਵਰੇ ਪੁਰਾਣੀ ਗੱਲ ਹੈ ਜਿਹਦੇ ਬਾਰੇ ਗਵੇੜ ਹੀ ਲਾਏ ਜਾ ਸਕਦੇ ਨੇ, ਜਾਂ ਫਿਰ ਹਾਲਾਤੋ ਵਾਕਿਆਤ ਨੂੰ ਮੋਹਰੇ ਰੱਖ ਕੇ ਅਸੀਂ ਅਜਿਹੀ ਤਸਵੀਰ ਬਣਾ ਸਕਦੇ ਹਾਂ ਜਿਹੜੀ ਮੁਮਕਿਨਾਤ ਦੇ ਬਹੁਤ ਨੇੜੇ ਹੋਵੇ। ਸਿਕੰਦਰ ਮਗਰੋਂ ਜਿੰਨੇ ਵੀ ਇਸ ਧਰਤੀ ਉੱਤੇ ਹਮਲਾ ਕੀਤਾ, ਇੱਥੋਂ ਦੇ ਜਵਾਨਾਂ ਨੇ ਡਟ ਕੇ ਮੁਕਾਬਲਾ ਕੀਤਾ। ਮੈਦਾਨ ਜੰਗ ਵਿੱਚ ਲੜਦਿਆਂ ਸ਼ਹੀਦ ਹੋ ਜਾਣਾ ਹਾਰ ਨਹੀਂ ਹੁੰਦੀ, ਬਲਕਿ ਜਿੱਤ ਹੁੰਦੀ ਹੈ। ਇੱਥੋਂ ਦੇ ਜਵਾਨ ਹਮੇਸ਼ਾ ਲੜਦੇ ਰਹੇ, ਮੈਦਾਨ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਪਰ ਕਦੀ ਵੀ ਹਥਿਆਰ ਨਹੀਂ ਛੱਡੇ। ਇਸ ਧਰਤੀ ਦੀ ਤਾਰੀਖ ਗਵਾਹ ਹੈ ਕਿ ਪੰਜਾਬੀਆਂ ਨੇ ਕਦੀ ਵੀ ਕਿਸੇ ਤਗੜੇ ਦੁਸ਼ਮਣ ਦੇ ਸਾਹਮਣੇ ਆਪਣੇ ਆਪ ਨੂੰ ਕਮਜ਼ੋਰ ਸਾਬਤ ਨਹੀਂ ਹੋਣ ਦਿੱਤਾ। ਪੰਜਾਬੀਆਂ ਨੇ ਆਪਣੀ ਪੱਗ ਨੂੰ ਜ਼ਿੰਦਗੀ ਤੋਂ ਜ਼ਿਆਦਾ ਅਜ਼ੀਜ਼ ਤਰ ਰੱਖਿਆ। ਅੱਜ ਪੰਜਾਬ ਦੀ ਤਾਰੀਖ ਬਾਰੇ ਜਿਹੜੇ ਪ੍ਰਾਪੇਗੰਡੇ ਹੋਏ ਉਹ ਸਭ ਝੂਠੇ ਸਾਬਤ ਹੋ ਰਹੇ ਨੇ। ਸਭ ਤੋਂ ਪਹਿਲਾਂ ਪੰਜਾਬ ਦੇ ਖਿਲਾਫ ਪ੍ਰਾਪੇਗੰਡਾ ਕਰਨ ਵਾਲੇ ਉਹ ਬੈਰੂਨੀ ਹਮਲਾਵਰ ਸਨ ਜਿਹੜੇ ਮਗਰਬ ਵੱਲੋਂ ਆਏ। ਇਹਨਾਂ ਹਮਲਾਵਰਾਂ ਦਾ ਤਾਲੁਕ ਅਫਗਾਨਿਸਤਾਨ ਨਾਲ ਸੀ ਜਾਂ ਫਿਰ ਕਿਸੇ ਹੋਰ ਧਰਤੀ ਨਾਲ। ਇਹਨਾਂ ਸਭ ਨੇ ਇਹੋ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਅਕਲ, ਮੱਤ ਅਤੇ ਜੰਗੀ ਮਹਾਰਤ ਵਿੱਚ ਪੰਜਾਬੀਆਂ ਤੋਂ ਬਹੁਤ ਉੱਚੇ ਹਨ। ਪਰ ਮੈਦਾਨ ਜੰਗ ਨੇ ਹਰ ਥਾਂ ਸਾਬਤ ਕੀਤਾ ਕਿ ਨਹੀਂ, ਤੁਸੀਂ ਵੱਡੀ ਫੌਜ ਦੇ ਜ਼ੋਰ 'ਤੇ ਹਮਲਾਵਰ ਹੋ ਕੇ ਮੁਲਕ ਉੱਤੇ ਕਬਜ਼ਾ ਤਾਂ ਕਰ ਸਕਦੇ ਹੋ, ਪਰ ਗੁਰੀਲਾਵਾਰ ਜਾਂ ਮੁਜ਼ਾਮਤ ਦਾ ਜਿਹੜਾ ਜਨੂਨ ਪੰਜਾਬੀਆਂ ਦੇ ਲਹੂ ਸ਼ਾਮਲ ਹੈ, ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ। ਪੰਜਾਬੀ ਅਮਨ ਪਸੰਦ ਜ਼ਰੂਰ ਸਨ, ਪਰ ਉਹਨੇ ਹਮੇਸ਼ਾ ਆਪਣੀ ਗੈਰਤ, ਅਣਖ ਅਤੇ ਧਰਤੀ ਦੇ ਫਾਸਲੇ ਜਾਨਾਂ ਕੁਰਬਾਨ ਕਰਕੇ ਸਾਬਤ ਕੀਤਾ ਕਿ ਅਸੀਂ ਜੇਕਰ ਖੇਤ ਖਲਿਆਣ ਨੂੰ ਆਬਾਦ ਕਰਨ ਦੀ ਹਿੰਮਤ ਰੱਖਦੇ ਹਾਂ ਅਤੇ ਫਿਰ ਸਾਨੂੰ ਲੜ ਕੇ ਮਰਨਾ ਵੀ ਆਉਂਦਾ ਹੈ। ਮੈਂ ਹਮੇਸ਼ਾ ਤੋਂ ਇਹ ਗੱਲ ਆਖਦਾ ਰਿਹਾ ਹਾਂ ਕਿ ਮੁਗਲ ਹਿੰਦੁਸਤਾਨ ਵਿੱਚ ਹਾਕਮ ਹੋਏ ਅਤੇ ਉਹਨਾਂ ਵਿੱਚੋਂ ਬੇਸ਼ਤਰ ਹਾਕਮਾਂ ਦੀਆਂ ਪਾਲਿਸੀਆਂ ਪੰਜਾਬ ਦੋਸਤ ਸਨ। ਜਿਹਨਾਂ ਪੰਜਾਬ ਨਾਲ ਦੁਸ਼ਮਣੀ ਕੀਤੀ, ਉਹਨੂੰ ਜਵਾਬ ਵੀ ਚੰਗੀ ਤਰ੍ਹਾਂ ਮਿਲਿਆ। ਮੁਗਲਾਂ ਨੂੰ ਮੈਂ ਇਸ ਕਰਕੇ ਵੀ ਬੈਰੂਨੀ ਹਮਲਾਵਰਾਂ ਤੋਂ ਬਿਹਤਰ ਸਮਝਦਾ ਹਾਂ ਕਿ ਉਹ ਆ ਕੇ ਇੱਥੇ ਹੀ ਵਸ ਗਿਆ। ਉਹ ਇੱਥੋਂ ਲੁੱਟਮਾਰ ਕਰਕੇ ਵਾਪਸ ਨਹੀਂ ਪਰਤੇ। ਉਹਨਾਂ ਦੇ ਵੱਡ ਵਡੇਰਿਆਂ ਦੀਆਂ ਕਬਰਾਂ ਇੱਥੇ ਸਨ ਅਤੇ ਅਖੀਰ ਉਹਨਾਂ ਨੇ ਵੀ ਇਸ ਮਿੱਟੀ ਨੂੰ ਆਪਣੀ ਤਦਵੀਨ ਲਈ ਇੰਤਖਾਬ ਕੀਤਾ। ਪੰਜਾਬੀਆਂ ਨੇ ਬੇਸ਼ਤਰ ਮੁਗਲਾਂ ਦਾ ਸਾਥ ਦਿੱਤਾ, ਕਈ ਥਾਵਾਂ ਉੱਤੇ ਮੁਜ਼ਾਮਤ ਵੀ ਕੀਤੀ ਅਤੇ ਹਰ ਉਸ ਮੁਗਲ ਨੁਮਾਇੰਦੇ ਨੂੰ ਡਟ ਕੇ ਜਵਾਬ ਦਿੱਤਾ ਜਿਹਨੇ ਪੰਜਾਬੀ ਦੀ ਅਣਖ ਨੂੰ ਲਲਕਾਰਿਆ। ਇਸ ਹਿੱਸੇ ਵਿੱਚ ਸਭ ਤੋਂ ਵੱਡੀ ਮਿਸਾਲ ਦੁੱਲੇ ਭੱਟੀ ਦੀ ਹੈ, ਜਿਹਨੇ ਅਕਬਰ ਬਾਦਸ਼ਾਹ ਦੇ ਗਵਰਨਰ ਨੂੰ ਨੱਥ ਪਾ ਕੇ ਰੱਖਤੀ। ਉਹਨੇ ਪੰਜਾਬੀ ਹੋਣ ਦੇ ਨਾਤੇ ਇਸ ਧਰਤੀ ਦੀਆਂ ਧੀਆਂ ਦੀ ਇੰਝ ਹਿਫਾਜ਼ਤ ਕੀਤੀ ਜਿਵੇਂ ਉਹਦੀਆਂ ਆਪਣੀਆਂ ਜੰਮੀਆਂ ਹੋਣ। ਦੁੱਲੇ ਭੱਟੀ ਦੀ ਮੁਜ਼ਾਮਤ ਸਾਬਤ ਕਰਦੀ ਹੈ ਕਿ ਪੰਜਾਬ ਦੀ ਧਰਤੀ ਦਾ ਅਸੂਲ ਰਿਹਾ ਹੈ ਕਿ ਧੀ
ਤਗੜੇ ਦੀ ਹੋਵੇ ਜਾਂ ਮਾੜੇ ਦੀ, ਉਹਦਾ ਤਾਲਕ ਹਿੰਦੂ ਧਰਮ ਨਾਲ ਹੋਵੇ ਜਾਂ ਮੁਸਲਿਮ ਨਾਲ, ਪਿੰਡ ਦੀ ਧੀ ਪੂਰੇ ਪਿੰਡ ਦੀ ਇੱਜ਼ਤ ਹੁੰਦੀ ਹੈ। ਦੁੱਲੇ ਭੱਟੀ ਨੇ ਇਹੋ ਰੀਤ ਨਿਭਾਈ ਅਤੇ ਆਪਣਾ ਸਿਰ ਦੇ ਕੇ ਪੰਜਾਬ ਦੀ ਅਣਖ ਅਤੇ ਗੈਰਤ ਨੂੰ ਬਚਾਇਆ। ਫਿਰ ਅੰਗਰੇਜ਼ ਦੌਰ ਵਿੱਚ ਵੀ ਪੰਜਾਬੀਆਂ ਨੇ ਮੁਜ਼ਾਮਤ ਦਾ ਝੰਡਾ ਚੁੱਕਿਆ। ਬਾਬਾ ਰਾਏ ਅਹਿਮਦ ਖਾਂ ਖਰਲ ਜਿਵੇਂ ਬੇਜਿਗਰੀ ਨਾਲ ਲੜਿਆ, ਉਹਦੀ ਮਿਸਾਲ ਤੁਹਾਨੂੰ ਬਹੁਤ ਘੱਟ ਲੱਭੇਗੀ। ਗੱਦਾਰੀ ਨਾ ਹੁੰਦੀ ਅਤੇ ਪੰਜਾਬ ਵਿੱਚੋਂ ਅੰਗਰੇਜ਼ ਦੇ ਪੈਰ ਉਖੜ ਚੁੱਕੇ ਸਨ। ਜੇਕਰ ਗੱਦਾਰ ਜ਼ਮੀਨਾਂ ਦੇ ਲਾਲਚ ਵਿੱਚ ਮੁਖਬਰੀਆਂ ਨਾ ਕਰਦੇ, ਫਿਰ ਕਦੇ ਵੀ ਪੰਜਾਬ ਉੱਤੇ ਅੰਗਰੇਜ਼ ਕਾਬਜ਼ ਨਹੀਂ ਸੀ ਹੋਣਾ। ਰਾਏ ਅਹਿਮਦ ਖਾਂ ਖਰਲ ਅਤੇ ਉਹਦੇ ਨਾਲ ਜਿੰਨੇ ਲੋਕ ਵੀ 1957 ਦੀ ਜੰਗੀ ਆਜ਼ਾਦੀ ਦਾ ਹਿੱਸਾ ਬਣੇ, ਉਹਨਾਂ ਇੱਕ ਅਜਿਹਾ ਦੀਵਾ ਬਾਲਿਆ ਜਿਹਦਾ ਚਾਨਣ ਅੱਜ ਵੀ ਸਾਨੂੰ ਇੱਜ਼ਤ, ਗੈਰਤ ਅਤੇ ਖੁਦਦਾਰੀ ਦਾ ਸਬਕ ਦਿੰਦਾ ਹੈ। ਜਲਿਆਂਵਾਲਾ ਬਾਗ ਦੇ ਸਾਕੇ ਮਗਰੋਂ ਜਦੋਂ ਭਗਤ ਸਿੰਘ, ਸੁਖਦੇਵ ਜੀ ਅਤੇ ਦੂਜੇ ਨੌਜਵਾਨਾਂ ਨੇ ਤਹਿਰੀਕ ਸ਼ੁਰੂ ਕੀਤੀ, ਅਤੇ ਉਹਨਾਂ ਪਿੱਛੇ ਕੋਈ ਬੈਰੂਨੀ ਇਮਦਾਦ ਨਹੀਂ ਸੀ। ਸਿਰਫ ਇੱਕੋ ਨਜ਼ਰੀਆ ਸੀ ਕਿ ਅਸੀਂ ਆਪਣੀ ਅਣਖ ਅਤੇ ਆਜ਼ਾਦੀ ਨੂੰ ਹਰ ਕੀਮਤ ਉੱਤੇ ਅੰਗਰੇਜ਼ਾਂ ਤੋਂ ਖੋਣਾ ਹੈ। ਇਹ ਲੋਕ ਇੱਕ ਸੰਗੇ ਮੀਲ ਦੇ ਕੇ ਆਪਣੀ ਜਾਨ ਧਰਤੀ ਉੱਤੇ ਕੁਰਬਾਨ ਕਰਕੇ ਅਗਾਂਹ ਟੁਰ ਗਿਆ। ਮਿੱਤਰ ਪਿਆਰਿਓ, ਪੰਜਾਬ ਦੀ ਧਰਤੀ ਅਤੇ ਇਹਦੀ ਤਾਰੀਖ ਨੂੰ ਦੋ ਹਵਾਲਿਆਂ ਨਾਲ ਵੇਖੋ। ਪਹਿਲਾ ਹਵਾਲਾ ਇੱਥੇ ਦਾ ਉਹ ਕਿਸਾਨ ਹੈ ਜਿਹੜਾ ਆਪਣੀ ਮਿਹਨਤ ਅਤੇ ਦਿਨ ਰਾਤ ਇੱਕ ਕਰਕੇ ਪੂਰੇ ਖਿੱਤੇ ਦੀ ਗਜ਼ਾਈ ਲੋੜਾਂ ਪੂਰੀਆਂ ਕਰਦਾ ਹੈ। ਉਹ ਅਨਾਜ ਉਗਾਉਂਦਾ ਹੈ ਅਤੇ ਪੂਰਾ ਮੁਲਕ ਖਾਂਦਾ ਹੈ। ਜੇ ਪੰਜਾਬ ਦਾ ਕਿਸਾਨ ਮਿਹਨਤ ਨਾ ਕਰੇ ਤਾਂ ਯਕੀਨ ਮੰਨੋ ਇਸ ਮੁਲਕ ਦੇ ਵਸਨੀਕ ਭੁੱਖੇ ਮਰ ਜਾਣ। ਪੰਜਾਬ ਦੀ ਧਰਤੀ ਨੂੰ ਵੇਖਣ ਦਾ ਦੂਜਾ ਹਵਾਲਾ ਇੱਥੋਂ ਦੀਆਂ ਮੁਜ਼ਾਮਤੀ ਤਹਿਰੀਕਾਂ ਨੇ। ਉਹ ਮੁਜ਼ਾਮਤੀ ਤਹਿਰੀਕਾਂ ਜਿਹੜੀਆਂ ਕਦੀ ਵੀ ਕਿਸੇ ਤਾਕਤਵਰ ਦੇ ਸਹਾਰੇ ਨਾਲ ਨਹੀਂ ਚੱਲਦੀਆਂ, ਬਲਕਿ ਉਹਨਾਂ ਦੇ ਅਗਾਂਹ ਵਧਣ ਵਿੱਚ ਇੱਥੋਂ ਦੀ ਕੌਮ ਦਾ ਸਿਆਸੀ ਅਤੇ ਫਿਕਰੀ ਸ਼ਊਰ ਕਾਰ ਫਰਮਾਉਂਦਾ ਹੈ। ਮਤਲਬ ਇਹ ਕਿ ਪੰਜਾਬ ਦੀ ਧਰਤੀ ਅਤੇ ਇੱਥੋਂ ਦੇ ਵਸਨੀਕ ਆਪਣੇ ਵੇਲੇ ਤੋਂ ਬਹੁਤ ਅਗਾਂਹ ਜਾ ਕੇ ਸੋਚਦੇ ਅਤੇ ਵੇਖਦੇ ਨੇ। ਲਿਹਾਜ਼ਾ ਜਿਹੜੇ ਲੋਕ ਪੰਜਾਬ ਨੂੰ ਮੰਦਾ ਬੋਲਦੇ ਨੇ ਜਾਂ ਫਿਰ ਇਹਦੇ ਸਿਆਸੀ ਸ਼ਊਰ ਉੱਤੇ ਸਵਾਲ ਚੁੱਕਦੇ ਨੇ, ਉਹ ਦਰਅਸਲ ਉਸ ਅਹਿਸਾਨ ਫਰਾਮੋਸ਼ ਤਬਕੇ ਨਾਲ ਤਾਲਕ ਰੱਖਦੇ ਨੇ ਜਿਹੜਾ ਜਿੱਥੇ ਖਾਂਦਾ ਹੈ ਉੱਥੇ ਗੰਦ ਪਾਉਂਦਾ ਹੈ। ਇਹ ਉਹ ਤਬਕਾ ਹੈ ਜਿਹਨੇ ਹਮੇਸ਼ਾ ਬੇਗੈਰਤੀ ਅਤੇ ਬੇਹਜਾਈ ਦੇ ਨਾਲ ਧਰਤੀ ਦੇ ਲੋਕਾਂ ਦੀ ਮੁਖਬਰੀ ਕੀਤੀ, ਜਿਹਨੇ ਅੰਗਰੇਜ਼ਾਂ ਤੋਂ ਜਾਗੀਰਾਂ ਲਈਆਂ ਅਤੇ ਧਰਤੀ ਨਾਲ ਗੱਦਾਰੀ ਦਾ ਮੁੱਲ ਵੱਟਿਆ। ਅੱਜ ਵੀ ਪੰਜਾਬ ਦੀ ਵੰਡ ਕਰਨ ਦੀ ਗੱਲ ਕਰਨ ਵਾਲੇ ਉਹ ਲੋਕ ਨੇ ਜਿਹਨਾਂ ਦੇ ਵੱਡ ਵਡੇਰਿਆਂ ਗੱਦਾਰੀਆਂ ਕੀਤੀਆਂ ਸਨ, ਜਿਹਨਾਂ ਦੀ ਰਗ ਰਗ ਵਿੱਚ ਉਹਨਾਂ ਗੱਦਾਰਾਂ ਦਾ ਲਹੂ ਹੈ ਜਿਹੜੇ ਅੰਗਰੇਜ਼ ਦੀਆਂ ਜੁੱਤੀਆਂ ਸਾਫ਼ ਕਰਦੇ ਰਹੇ, ਜਿਹਨਾਂ ਦੇ ਵੱਡੇ ਗੈਰਤ ਦੀ ਥਾਵੇਂ ਉਸ ਬੇਗੈਰਤੀ ਦੇ ਵਾਰਸ ਨੇ ਜਿਹੜੀ ਗੱਦਾਰਾਂ ਦੇ ਮੂੰਹ 'ਤੇ ਕਾਲਕ ਬਣ ਕੇ ਉਹਨਾਂ ਦੀਆਂ ਕਈ ਨਸਲਾਂ ਤੱਕ ਪਹਿਚਾਣ ਬਣਦੀ ਹੈ। ਬਿਲਾਵਲ ਹੋਵੇ ਜਾਂ ਕੋਈ ਹੋਰ ਜਿਹੜਾ ਪੰਜਾਬ ਦੀ ਵੰਡ ਦੀ ਗੱਲ ਕਰੇਗਾ ਅਤੇ ਨਾਲੇ ਇਹ ਆਖੇਗਾ ਕਿ ਸਿੰਧ ਦੀ ਵੰਡ ਮੁਮਕਿਨ ਨਹੀਂ, ਮੈਂ ਉਸ ਬਦਬਖਤ ਦਾ ਕਦੀ ਵੀ ਚੰਗੇ ਅੱਖਰਾਂ ਵਿੱਚ ਜ਼ਿਕਰ ਨਹੀਂ ਕਰਾਂਗਾ। ਮੇਰੇ ਲਈ ਪੰਜਾਬ ਦੀ ਧਰਤੀ ਸਭ ਤੋਂ ਪਹਿਲਾਂ ਹੈ। ਮੇਰਾ ਨਜ਼ਰੀਆ ਅਤੇ ਈਮਾਨ ਦਾ ਹਿੱਸਾ ਪੰਜ ਦਰਿਆਵਾਂ ਦੀ ਮਿੱਟੀ ਨਾਲ ਇਸ਼ਕ ਹੈ। ਹੁਣ ਜਿਹੜਾ ਮੇਰੇ ਇਸ਼ਕ ਜਾਂ ਮੇਰੀ ਮੁਹੱਬਤ ਦੇ ਖਿਲਾਫ ਗੱਲ ਕਰੇਗਾ, ਉਹ ਜ਼ਨਾਨੀ ਹੋਵੇ, ਕੋਈ ਬੰਦਾ ਜਾਂ ਫਿਰ ਜ਼ਨਾਨਾ, ਮੇਰੇ ਕੋਲ ਉਹਦੇ ਲਈ ਕੋਈ ਮਾਫੀ ਨਹੀਂ। ਅੱਜ ਲਈ ਇੰਨਾ ਹੀ। ਕੱਲ੍ਹ ਫੇਰ ਕਿਸੇ ਨਵੇਂ ਮੌਜੂ ਨਾਲ ਵਿਚਾਰ ਸਾਂਝੇ ਕਰਾਂਗੇ। ਇਜਾਜ਼ਤ ਦਿਓ। ਰੱਬ ਰੱਖਾ।